ਅਗਲੀ ਖਬਰ ਵੱਲ ਚਲੀਏ। ਇੱਕ ਯੇਲ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਲਿਸਟ ਤਿਆਰ ਕੀਤੀ ਆ, ਜਿਹੜੀਆਂ ਕੰਪਨੀਆਂ ਹਜੇ ਵੀ ਰਸ਼ੀਆ ਦੇ ਵਿੱਚ ਬਿਜ਼ਨਸ ਕਰ ਰਹੀਆਂ ਆ। ਕਹਿੰਦੇ ਵੀ ਉਹਨਾਂ ਦੇ ਸੀਈਓ ਚੁੱਪ-ਚੁਪੀਤੇ ਬੈਠੇ ਆ, ਜਦੋਂ ਕਿ ਪੂਰੀ ਦੁਨੀਆ ਦੇ ਬਿਜ਼ਨੈਸਸ ਬਾਈਕਾਟ ਕਰ ਰਹੇ ਆ। ਆਪਾਂ ਦੱਸਿਆ ਕਿਸ ਤਰ੍ਹਾਂ ਸ਼ੈਲ ਕੰਪਨੀ, ਹੋਰ ਕੰਪਨੀਆਂ ਨੇ ਸਾਰਾ ਬਿਜ਼ਨਸ ਬੰਦ ਕਰਤਾ। ਸੋ ਇਹ ਯੇਲ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਆਪਣੀ ਰਿਸਰਚ ਟੀਮ ਦੇ ਥਰੂ ਇੱਕ ਪੂਰੀ ਲਿਸਟ ਤਿਆਰ ਕੀਤੀ ਹੈ, ਤਾਂ ਕਿ ਅਮਰੀਕਾ ਦੇ ਵਿੱਚ ਲੋਕ ਜਿਹੜੇ ਆਜ਼ਾਦੀ ਪਸੰਦ ਲੋਕ ਆ, ਜਿਹੜੇ ਕਹਿੰਦੇ ਆ ਵੀ ਸਾਰੀ ਦੁਨੀਆ ਦੇ ਵਿੱਚ ਡੈਮੋਕ੍ਰੇਸੀ ਹੋਣੀ ਚਾਹੀਦੀ ਆ, ਉਹਨਾਂ ਨੂੰ ਪਤਾ ਲੱਗੇ ਵੀ ਜਿਹੜੇ ਬਿਜ਼ਨੈਸਸ ਆ ਉਹ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ, ਉਹ ਸਿਰਫ ਪੈਸੇ ਬਣਾ ਰਹੇ ਹੈਗੇ ਆ। ਪ੍ਰੋਫੈਸਰ ਜੈਫਰੀ ਸੋਨਫੀਲਡ, ਉਹਨਾਂ ਨੇ ਲਿਸਟ ਤਿਆਰ ਕੀਤੀ ਆ। ਉਹਨਾਂ ਦੇ ਮੁਤਾਬਕ ਕਹਿੰਦੇ ਅੱਜ ਤੱਕ ਮੈਕਡੋਨਲਡ, ਸਟਾਰਬਕਸ ਤੇ ਕੋਕਾ ਕੋਲਾ ਕੰਪਨੀ, ਇਹ ਤਿੰਨੇ ਹੀ ਹਜੇ ਤੱਕ ਵੀ ਰਸ਼ੀਆ ਦੇ ਵਿੱਚ ਫੁੱਲ ਫਲੈਜ ਆਪਣਾ ਕੰਮ ਕਰ ਰਹੇ ਆ। ਸਾਰੇ ਸਟੋਰ ਇਹਨਾਂ ਦੇ ਉੱਥੇ ਚੱਲ ਰਹੇ ਹੈਗੇ ਆ। ਜਦੋਂ ਕਿ ਇੱਕ ਪਰਾਡਾ ਕੰਪਨੀ ਆ ਬਹੁਤ ਵੱਡੀ, ਉਹਨਾਂ ਨੇ ਵੀ ਆਪਣੇ ਬਿਜ਼ਨਸ ਸ਼ਟ ਡਾਊਨ ਕਰਤੇ ਆ। ਸ਼ੈਲ ਦਾ ਮੈਂ ਤੁਹਾਨੂੰ ਦੱਸਿਆ ਹੀ ਆ। ਟਿਕਟੋਕ ਕੰਪਨੀ ਨੇ ਆਪਣੇ ਸਾਰੇ ਆਪਰੇਸ਼ਨ ਉੱਥੇ ਸਸਪੈਂਡ ਕਰ ਦਿੱਤੇ ਆ। ਕਾਰਾਂ ਦੀਆਂ ਕੰਪਨੀਆਂ ਜਿਵੇਂ ਕਿ ਰੋਲਸ ਰਾਇਸ, ਟੋਯੋਟਾ, ਵੋਲਕਸਵੈਗਨ, ਇਹਨਾਂ ਨੇ ਉੱਥੇ ਵਹੀਕਲਸ ਨੂੰ ਸ਼ਿਪ ਕਰਨਾ ਬੰਦ ਕਰ ਦਿੱਤਾ ਹੈਗਾ। WWE ਰੈਸਲਿੰਗ ਐਂਟਰਟੇਨਮੈਂਟ ਕੰਪਨੀ ਆ, ਇਹਨਾਂ ਨੇ ਵੀ ਸਾਰੇ ਆਪਰੇਸ਼ਨ ਬੰਦ ਕਰ ਦਿੱਤੇ ਹੈਗੇ ਆ। ਸੋ ਉੱਥੇ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਦੇ ਉੱਤੇ ਇਸ ਟਾਈਮ ਬਹੁਤ ਜ਼ਿਆਦਾ ਪ੍ਰੈਸ਼ਰ ਹੈਗਾ, ਕਿਉਂਕਿ ਰੂਬਲ ਜਿਹੜੀ ਉਹਨਾਂ ਦੀ ਕਰੰਸੀ ਆ ਉਹ ਬਿਲਕੁਲ ਜਿੱਦਾਂ ਹੁਣ 50% ਦੇ ਕਰੀਬ ਡਿੱਗ ਪਈ ਹੈਗੀ ਜਦੋਂ ਤੋਂ ਹੀ ਲੜਾਈ ਲੱਗੀ ਹੈਗੀ ਆ। ਇਸ ਤੋਂ ਬਿਨਾਂ ਹੋਰ ਕੰਪਨੀਆਂ, ਈਵਨ ਐਪਲ, ਉਹਨਾਂ ਨੇ ਵੀ ਆਪਣੇ ਸਾਰੇ ਸਟੋਰ ਬੰਦ ਕਰ ਦਿੱਤੇ ਆ। ਫੈਡਐਕਸ ਆਪਣਾ ਸਾਰਾ ਸ਼ਿਪਮੈਂਟ ਬੰਦ ਕਰਨ ਜਾ ਰਹੀ ਆ। ਹੁਣ ਤੁਸੀਂ ਦੇਖੋ ਵੀ ਫੈਡਐਕਸ ਪੂਰੀ ਦੁਨੀਆ ਤੋਂ ਉੱਥੇ ਸਮਾਨ ਜਾਂਦਾ, ਹਰ ਇੱਕ ਸ਼ਹਿਰ ਦੇ ਮੁਲਕ ਦੇ ਵਿੱਚ। ਫੈਡਐਕਸ ਵੀ ਆਪਣੀ ਸ਼ਿਪਮੈਂਟ ਰਸ਼ੀਆ 'ਚ ਬੰਦ ਕਰਨ ਜਾ ਰਹੀ ਆ। ਐਕਸਨ ਮੋਬਿਲ ਨੇ ਵੀ ਕਹਿ ਦਿੱਤਾ ਆ ਵੀ ਉਹ ਵੀ ਈਵਨ ਦੋ ਉਹਨਾਂ ਦਾ ਬਿਲੀਅਨਸ ਆਫ ਵਰਥ ਆਫ ਡਾਲਰ ਬਿਜ਼ਨਸ ਆ, ਉਹ ਵੀ ਉੱਥੋਂ ਆਪਰੇਸ਼ਨ ਆਪਣੇ ਸਾਰੇ ਵਾਈਂਡ ਅਪ ਕਰਨ ਜਾ ਰਹੇ ਹੈਗੇ ਆ। ਸੋ 80% ਰੈਸਟੋਰੈਂਟਸ ਜਿਹੜੇ ਹੈਗੇ ਆ ਬਾਹਰਲੀਆਂ ਕੰਪਨੀਆਂ ਦੇ, ਉਹ ਵੀ ਬੰਦ ਹੋਣ ਜਾ ਰਹੇ ਆ। ਸੋ ਬਹੁਤ ਵੱਡਾ ਅਸਰ ਰਸ਼ੀਆ ਦੀ ਇਕੋਨਮੀ ਤੇ ਪੈ ਰਿਹਾ ਹੈਗਾ।